Viewers, welcome back to TV84 special break ਤੋਂ ਬਾਅਦ ਵੀ ਅਸੀਂ ਸਰਦਾਰ ਏਕਨੂਰ ਸਿੰਘ ਅਤੇ ਉਹਨਾਂ ਦੇ ਫਾਦਰ ਸਰਦਾਰ ਜਜਮਿੰਦਰ ਸਿੰਘ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਏਕਨੂਰ ਸਿੰਘ, ਅਸੀਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਆ ਤੁਹਾਡੇ ਪਿਛੋਕੜ ਬਾਰੇ, ਤੁਹਾਡੀ ਬੈਕਗ੍ਰਾਉਂਡ ਦੇ ਬਾਰੇ ਗੱਲਬਾਤ ਕੀਤੀ, ਅਸੀਂ ਕੇਸ ਦੇ ਬਾਰੇ ਵੀ ਡੀਟੇਲ ਦੇ ਵਿੱਚ ਗੱਲਬਾਤ ਕੀਤੀ, ਤੁਹਾਡੀ ਪ੍ਰੋਬਲਮਸ ਦੇ ਬਾਰੇ ਵੀ ਗੱਲਬਾਤ ਕੀਤੀ ਹੈ। ਹੁਣ ਅਸੀਂ ਥੋੜਾ ਜਿਹਾ ਹੋਰ ਵੀ ਡੀਟੇਲ ਦੇ ਵਿੱਚ ਜਾਣਦੇ ਹਾਂ, ਕਿਉਂਕਿ ਤੁਸੀਂ ਇੱਕ ਯੰਗ ਬੱਚੇ ਹੋ, ਇੱਕ ਯੰਗ ਸਿੱਖੀ ਸਰੂਪ ਦੇ ਵਿੱਚ ਸਾਡੇ ਸਿੱਖ ਬੱਚੇ ਹੋ। ਸੋ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਤੁਸੀਂ ਕੁਈਨਜ਼ ਦੇ ਵਿੱਚ ਬੋਰਨ ਹੋਏ ਹੋ, ਆਈ ਥਿੰਕ ਯੂ ਆਰ ਬ੍ਰੌਟ ਅਪ ਓਵਰ ਹੇਅਰ, ਯੂ ਆਰ ਰੇਜ਼ਡ ਓਵਰ ਹੇਅਰ। ਸੋ ਜਿਸ ਤਰ੍ਹਾਂ ਅਸੀਂ ਬੱਚੇ ਹਾਈ ਸਕੂਲ ਜਾਂਦੇ ਨੇ ਜਾਂ ਕਾਲਜ ਦੇ ਵਿੱਚ ਜਾਂਦੇ ਨੇ, ਕਿ ਇੱਥੇ ਜੋ ਬੁਲਿੰਗ ਦਾ ਇਸ਼ੂ ਸਾਹਮਣੇ ਆਉਂਦਾ ਹੈ, ਕਿਉਂਕਿ ਜਿਹੜੇ ਸਿੱਖ ਬੱਚੇ ਨੇ ਕਾਫੀ ਲੋਕ ਹੋਰ ਵੀ ਬੱਚੇ ਤੰਗ ਕਰਦੇ ਨੇ, you know, ਕਈ ਨਾਮ ਵੀ ਲੈ ਜਾਂਦੇ ਨੇ ਉਹਨਾਂ ਦੇ, I don't want to say those names, but ਕਾਫੀ ਲੋਕ ਉਹਨਾਂ ਨੂੰ ਨਾਮ ਵੀ ਲੈ ਕੇ ਪੁਕਾਰਦੇ ਨੇ। ਇਸ ਤਰ੍ਹਾਂ ਤੁਸੀਂ have you ever faced these kind of problems? Yeah, of course. I mean, ਜਦੋਂ middle school, I mean 9/11 ਤੋਂ ਬਾਅਦ, like, you know, although mostly start ਹੋਇਆ ਸੀ, middle school ਚ ਦੇਖ ਲਓ, high school ਚ ਦੇਖ ਲਓ, college ਵਿੱਚ not even like barely, but middle school ਤੇ high school ਤੇ elementary school ਚ ਉਦੋਂ, you know, ਬੜਾ ਹੋਇਆ ਸੀ। But, you know, I mean, in a sense, you know, ਮੈਂ ਸੋਚਿਆ ਸੀ ਕਿ, you know, ਇਹ ਹੁੰਦਾ ਹੈਗਾ, you know, ਪੱਗ ਦਾੜੀ ਨਾਲ ਹੋਣ ਦੀ ਚੀਜ਼ਾਂ। But, you know, ਜੋ ਮੈਂ ਹੋਰ ਵੱਡਾ ਹੋਇਆ, ਮੈਂ ਕਿਹਾ ਕਿ, like, ਹੁਣ, like, ਇਹਦੀ ਬਸ ਹੋ ਗਈ, like, you have to, like, now educate, like, people about, you know, ਸਿੱਖੀ ਤੇ ਸਾਡੀ ਪੱਗ ਕੀ represent ਕਰਦੀ ਹੈਗੀ ਤੇ ਸਾਡੀ ਦਾੜੀ ਕੀ represent ਕਰਦੀ ਹੈਗੀ ਹੈ। ਜਦੋਂ ਉਹ ਵੀ ਹੋਇਆ, ਮੇਰੀ confidence ਵੀ, like, ਬਹੁਤ, like, ਉੱਤੇ ਚਲਾ ਗਿਆ ਸੀ, and that kind of inspired me to join the US Army and, you know, do all these big things, serve the community in essence, whether that was to be like a police officer or, you know, join the army. So that definitely helped me, like, that definitely helped me to get where I am today, and to the point that I give up nahi kita, you know, besides being rejected, you know, 3-4 wari by the army, that didn't help, like, make me give up at all. ਜੀ, ਪਰ ਜਿਸ ਤਰ੍ਹਾਂ ਗੱਲ ਕੀਤੀ ਕਿ, ਯੂ ਨੋ, ਆਫਟਰ ਤੁਸੀਂ ਨੇ ਪ੍ਰੋਬਲਮਸ ਆਈ, ਆਫ ਕੋਰਸ ਤੁਸੀਂ ਜੁਆਇਨ ਕਰਨਾ ਚਾਹੁੰਦੇ ਸੀਗੇ ਆਰਮੀ ਜਾਂ ਪੁਲਿਸ ਅਫਸਰ, ਤਾਂ ਕਿ ਲੋਕਾਂ ਨੂੰ ਸਿੱਖੀ ਸਰੂਪ ਦੇ ਬਾਰੇ ਪਤਾ ਲੱਗੇ ਨਾ। ਪਰ ਜਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਕਿ ਹੋਰ ਵੀ ਤਰੀਕੇ ਹੁੰਦੇ ਨੇ ਮੋਰ ਅਵੇਅਰਨੈਸ ਲੈ ਕੇ ਆਉਣ ਲਈ ਜਾਂ ਫਿਰ ਲੋਕਾਂ ਨੂੰ ਟੀਚ ਕਰਨ ਲਈ? ਡੂ ਯੂ ਥਿੰਕ ਐਨੀ ਅਦਰ ਵੇਜ਼? ਹਾਂਜੀ, ਆਈ ਥਿੰਕ ਜਿਹੜੇ ਵੀ ਜੌਬਸ ਪਬਲਿਕ ਸਰਵਿਸ ਵਿੱਚ ਹੈਗੀ, ਲਾਈਕ ਵੈਦਰ ਟੀਚਰ ਹੋ ਗਿਆ, ਫਾਇਰ ਫਾਈਟਰ, ਆਈ ਥਿੰਕ ਸਿੱਖਾਂ ਨੂੰ, ਲਾਈਕ, ਉਹਦੇ ਵਿੱਚ ਜਾਣਾ ਚਾਹੀਦਾ ਹੈਗਾ, ਹਰ ਫੀਲਡ 'ਚ ਜਾਣਾ ਚਾਹੀਦਾ। ਹਾਂਜੀ, ਐਗਜ਼ੈਕਟਲੀ, ਐਸਪੈਸ਼ਲੀ ਜਿਹੜੇ ਬਾਹਰ ਹੁੰਦੇ ਨੇ, ਲਾਈਕ ਪੁਲਿਸ ਆਫਿਸਰ ਦੇਖ ਲਓ, you know, they're always, like, helping the community. Firefighters, you know, ਅੱਗ ਜਿਹੜੇ burning houses ਵਿੱਚ ਜਾਂਦੇ ਹੈਗੇ ਨੇ, ਬੰਦਿਆਂ ਨੂੰ rescue ਕਰਦੇ ਹੈਗੇ ਨੇ, ਜਾਂ EMTs ਹੋ ਗਏ, ਉਹ ਵੀ ਬੰਦਿਆਂ ਨੂੰ, you know, they help save lives. Doctors, you know, I think enough doctors ਹੈਗੇ ਨੇ ਸਾਡੇ community ਵਿੱਚ, and engineers, you know, but regardless, ਤੁਸੀਂ engineer army ਚ ਵੀ, you know, ਕਰ ਸਕਦੇ ਹੈਗੇ ਹੋ, doctor ਵੀ army ਚ ਕਰ ਸਕਦੇ ਹੈਗੇ ਹੋ। So, you know, it's like, yeah, doctor ਬਣੋ, ਪਰ ਤੁਸੀਂ army ਚ ਵੀ ਕਰ ਸਕਦੇ ਹੋ, ਜਿੱਥੇ, like, ਤੁਸੀਂ doctor ਹੈਗੇ ਹੋ ਤੇ ਨਾਲ ਤੁਹਾਡੀ ਯੂਨੀਫਾਰਮ ਵੀ ਪਾਉਂਦੇ ਹੈਗੇ, ਜਿਹੜੇ, you know, US ਸਿਟੀਜ਼ਨ ਜਿਹੜੇ ਸਿੱਖੀ ਬਾਰੇ ਨਹੀਂ ਜਾਣਦੇ, ਉਹਨਾਂ ਨੂੰ ਵੀ ਪਤਾ ਚੱਲ ਜਾਏ ਕਿ, you know, ਇਹ ਸਿੱਖ ਹੈਗਾ ਤੇ ਡਾਕਟਰ ਵੀ ਹੈਗਾ ਤੇ ਆਰਮੀ ਵਿੱਚ ਵੀ ਹੈਗਾ। ਜੀ ਬਿਲਕੁਲ। I mean, I feel like, because I went to high school over here and college over here, but I was raised and brought up in India. But the thing is, ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ ਇੱਥੇ ਦੀ, ਹਿਸਟਰੀ ਦੇ ਵਿੱਚ ਕਦੀ ਵੀ, you know, they talk about American history, ਪਰ ਹਮੇਸ਼ਾ ਕਦੀ ਵੀ ਜਿੱਦਾਂ ਸਿੱਖਾਂ ਦੀ ਹਿਸਟਰੀ ਜਾਂ ਹੋਰ ਕਲਚਰ ਦੀ ਜਾਂ ਹੋਰ ਰੀਜਨ ਦੀ ਹਿਸਟਰੀ ਬਾਰੇ ਨਹੀਂ ਜਾਣਕਾਰੀ ਦਿੰਦੇ ਬੱਚਿਆਂ ਨੂੰ, ਕਿਉਂਕਿ ਅਸੀਂ ਕਿਸ ਤਰ੍ਹਾਂ ਆਪਣੀਆਂ ਜਾਨਾਂ ਦਿੱਤੀਆਂ ਬਾਹਰ ਦੇ ਦੇਸ਼ਾਂ ਦੇ ਲੋਕਾਂ ਲਈ। ਅਸੀਂ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕੀਤੀ, ਅਸੀਂ ਹਮੇਸ਼ਾ ਆਪਣੀ ਜਾਨ ਲੋਕਾਂ ਲਈ ਵਾਰੀ ਹੈ। ਇਸ ਚੀਜ਼ ਦੇ ਬਾਰੇ ਸ਼ਾਇਦ ਅਮਰੀਕਨ ਹਿਸਟਰੀ ਦੇ ਵਿੱਚ, ਅਮਰੀਕਨ ਕਿਤਾਬਾਂ ਦੇ ਵਿੱਚ ਨਹੀਂ ਲਿਖਿਆ ਜਾਂਦਾ। Don't you think that's another way to bring awareness to our community? ਹਾਂਜੀ, definitely that's another way to bring awareness. ਮੇਰਾ point of view ਹੈ ਕਿ organizations ਸਾਡੀਆਂ inwards ਨੇ ਜੀ, we want our organization to be outwards. We ਅਸੀਂ outreach ਕਰੀਏ ਦੂਜੀ communities ਨਾਲ, newspapers, televisions, magazines ਵਿੱਚ ਸਿੱਖੀ ਸਰੂਪ ਕੀ ਹੈ, ਸਿੱਖ ਰਿਲੀਜਨ ਕੀ ਬਿਲੀਵ ਕਰਦਾ ਵੇ, ਸਿੱਖ ਰਿਲੀਜਨ ਕੀ ਹੈਗਾ। ਅਸੀਂ ਜਦੋਂ ਬਾਹਰਲੀ ਕਮਿਊਨਿਟੀਜ਼ ਨਾਲ, ਪੋਲੀਟੀਸ਼ੀਅਨਸ ਨਾਲ, ਮੈਗਜ਼ੀਨਸ ਵਿੱਚ, ਟੀਵੀਜ਼ ਵਿੱਚ, ਵੱਡੇ ਟੀਵੀ ਜਿਹੜੇ ਦੂਜੇ ਚੈਨਲਸ ਹੈਗੇ ਨੇ, ਉਹਨਾਂ 'ਤੇ ਜਾ ਕੇ ਇੰਟਰਵਿਊਜ਼ ਦਈਏ ਔਰ ਉਹਨਾਂ ਨੂੰ ਪ੍ਰੋਗਰਾਮ ਦਿਖਾਈਏ ਕਿ ਸਿੱਖੀ ਰਿਲੀਜਨ ਕਦੋਂ ਸ਼ੁਰੂ ਹੋਇਆ, ਸਿੱਖੀ ਰਿਲੀਜਨ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਨੇ, ਸਿੱਖੀ ਰਿਲੀਜਨ ਨੂੰ ਬਰਕਰਾਰ ਰੱਖਣ ਲਈ ਅਸੀਂ ਬੜਾ ਕੁਝ ਕੀਤਾ ਹੈਗਾ ਔਰ ਕੀ ਕਰ ਰਹੇ ਹੈਗੇ ਆ। ਇਹ ਗੱਲਾਂ ਸਾਨੂੰ ਸਾਡੇ ਆਪਣੇ ਉੱਤੇ ਇਸ ਵਾਸਤੇ ਲਾਗੂ ਹੁੰਦੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਊਟਵਰਡ ਹੋ ਕੇ ਲੋਕਾਂ ਨੂੰ ਅਸੀਂ ਦੱਸ ਸਕੀਏ ਇਹ ਚੀਜ਼ਾਂ। ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ, ਸਿੱਖ ਕੋਲੀਸ਼ਨ, ਸਿੱਖਸ ਫॉर ਜਸਟਿਸ, ਸੈਲਡੈਫ, ਇਹ ਆਰਗੇਨਾਈਜੇਸ਼ਨਸ ਹੈਗੀਆਂ ਨੇ, ਸਾਨੂੰ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਨੇ। ਇਹ ਆਰਗੇਨਾਈਜੇਸ਼ਨਸ ਬਿਕੋਜ਼ ਆਫ ਫਾਈਨੈਂਸ਼ੀਅਲ ਡਿਫਿਕਲਟੀਜ਼ ਸਾਰੇ ਪ੍ਰੋਗਰਾਮਸ ਨਹੀਂ ਰਨ ਕਰ ਪਾਉਂਦੀਆਂ। ਹਾਂਜੀ, ਮੈਂ ਗੁਰਦੁਆਰੇ ਸਾਹਿਬ ਨੂੰ ਵੀ ਇਹੋ ਰਿਕੁਐਸਟ ਕਰਨਾ ਚਾਹੁੰਦਾ ਕਿ ਸੰਗਤ ਤੇ ਜਿਹੜੀ ਇਕੱਠੀ ਹੁੰਦੀ ਹੈ ਗੁਰਦੁਆਰੇ, ਸਾਰਿਆਂ ਨੂੰ ਪਤਾ ਹੈ ਗੁਰਦੁਆਰੇ 'ਚ ਸ਼ਬਦ ਕੀਰਤਨ ਹੁੰਦਾ ਹੈ, ਗੁਰਬਾਣੀ ਪੜ੍ਹੀ ਜਾਂਦੀ ਹੈ,
ਆਈ ਐਗਰੀ ਵਿਦ ਦੈਟ ਜੀ ਆਰਗੇਨਾਈਜੇਸ਼ਨ ਨੂੰ ਚਾਹੀਦਾ ਕਿ ਅਸੀਂ ਬਾਹਰ ਆਊਟਵਰਡ ਲੋਕਾਂ ਨੂੰ ਦੱਸੇ ਕਿ ਸਿੱਖ ਕਮਿਊਨਿਟੀ ਕੀ ਹੈ, ਸਿੱਖ ਲੋਕੀ ਕੌਣ ਨੇ, ਔਰ ਜਦ ਤੱਕ ਅਸੀਂ ਮਿਲ ਕੇ ਇਹ ਸਾਰੀ ਚੀਜ਼ਾਂ ਨਹੀਂ ਕਰ ਪਾਵਾਂਗੇ ਸਾਡੇ ਵਾਸਤੇ ਬੜਾ ਔਖਾ ਹੈ ਕਿ ਅਸੀਂ ਅੱਗੇ ਵੱਧ ਕੇ ਲੋਕਾਂ ਨੂੰ ਦੱਸ ਸਕੀਏ ਕਿ ਸਿੱਖ ਕੌਣ ਹੈ ਔਰ ਸਿੱਖ ਕਮਿਊਨਿਟੀ ਕੀ ਕਰਦੀ ਹੈ ਔਰ ਕਿੱਦਾਂ ਆਪਣੇ ਆਪ ਨੂੰ ਇਹਨਾਂ ਨੇ ਪਿਛਲੇ 500 ਸਾਲਾਂ ਤੋਂ ਸਟੈਂਡ ਕੀਤਾ ਹੋਇਆ ਹੈ। ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਏਕਨੂਰ ਸਿੰਘ ਤੁਸੀਂ ਜਿੱਦਾਂ ਸਿੱਖੀ ਸਰੂਪ ਦੇ ਵਿੱਚ ਆਫ ਕੋਰਸ ਤੁਸੀਂ ਕਿ ਤੁਹਾਨੂੰ ਤੁਹਾਡੇ ਪਾਪਾ ਨੇ ਪ੍ਰੇਰਿਤ ਕੀਤਾ ਬਿਕੋਜ਼ ਉਹ ਆਪ ਖੁਦ ਸਿੱਖੀ ਸਰੂਪ ਦੇ ਵਿੱਚ ਹੈ, ਤੁਹਾਨੂੰ ਸਟਰੋਂਗ ਬਣਾਇਆ ਉਹਨਾਂ ਨੇ। ਪਰ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਜੇ ਤੁਸੀਂ ਵੀ ਪਹਿਲਾਂ ਤਾਂ ਤੁਹਾਡੇ ਬੱਚੇ ਚਲੋ ਇੱਥੇ ਹੋਏ, ਤੁਸੀਂ ਭਾਰਤ ਤੋਂ ਆਏ ਹੋ, ਇੱਥੇ ਪੰਜਾਬ ਤੋਂ ਆਏ ਹੋ, ਕਿ ਜੋ ਤੁਸੀਂ ਉਸ ਸਮੇਂ ਦੇ ਵਿੱਚ ਆਏ ਸੀ ਅੱਜ ਤੋਂ 21-22 ਸਾਲ ਕਿਉਂਕਿ ਇਹ ਸਹੀ 21-22 ਸੋ ਇੰਨੇ ਸਾਲ ਪਹਿਲਾਂ ਤੁਸੀਂ ਆਏ ਸੀ, ਤੁਹਾਨੂੰ ਕੀ ਸਿੱਖੀ ਸਰੂਪ ਦੇ ਵਿੱਚ ਵੀ ਇੱਥੇ ਪ੍ਰੋਬਲਮਸ ਆਈਆਂ ਸੀਆਂ ਐਂਡ ਤੁਸੀਂ ਆਪਣਾ ਬਿਜ਼ਨਸ ਰਨ ਕਰਦੇ ਹੋ ਉਸ ਦੇ ਵਿੱਚ ਕੋਈ ਪ੍ਰੋਬਲਮਸ ਆਈਆਂ ਹੋਣ? ਹਾਂਜੀ ਸ਼ੁਰੂ 'ਚ ਪ੍ਰੋਬਲਮਸ ਆਈਆਂ ਸੀ ਜਦੋਂ 2001 ਦੇ ਵਿੱਚ 9/11 ਹੋਇਆ ਤੇ ਲੋਕਾਂ ਨੇ ਮੈਨੂੰ ਕਾਫੀ ਉਸ ਟਾਈਮ ਦੇ ਉੱਤੇ ਮੈਂ ਲਿਮੋ ਚਲਾਉਂਦਾ ਹੁੰਦਾ ਸੀ ਤੇ ਉਸ ਟਾਈਮ ਦੇ ਉੱਤੇ ਕਾਫੀ ਲੋਕਾਂ ਨੇ ਮੈਨੂੰ ਦੂਜੇ ਨਾਂ ਤੋਂ ਲੈ ਕੇ ਬੁਲਾਇਆ ਔਰ ਕਿਹਾ ਕਿ ਤੁਸੀਂ ਟੈਰਰਿਸਟ ਹੈਗੇ ਹੋ, ਤੁਸੀਂ ਆਪਣੀ ਕੰਟਰੀਜ਼ ਵਾਪਸ ਜਾਓ। ਤੇ ਮੈਨੂੰ ਕਈ ਵਾਰੀ ਤਾਂ ਆਪਣੀ ਗੱਡੀ ਰੋਕ ਕੇ ਤੇ ਲੋਕਾਂ ਨੂੰ ਦੱਸਣਾ ਪੈਂਦਾ ਸੀ ਜਿਹਦੇ ਨਾਲ ਜੋ ਮੈਨੂੰ ਕੋਈ ਬੰਦਾ ਗਲਤ ਚੀਜ਼ ਕਹਿ ਰਿਹਾ ਹੋਵੇ, ਮੈਨੂੰ ਟੈਰਰਿਸਟ ਕਹਿ ਰਿਹਾ ਹੋਵੇ, ਕਿ ਉਹਨੂੰ ਦੱਸਣਾ ਪੈਂਦਾ ਸੀ ਕਿ ਮੈਂ ਇੱਕ ਸਿੱਖ ਹੈਗਾ ਵਾਂ, ਮੇਰਾ ਉਸ ਟੈਰਰਿਸਟ ਜਾਂ ਉਸ ਰਿਲੀਜਨ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ, ਅਸੀਂ ਉਸ ਤੋਂ ਪਰੇ ਹੈਗੇ ਆ। ਸਗੋਂ ਸਿੱਖਾਂ ਨੇ ਤੇ ਪਿਛਲੇ 500 ਸਾਲਾਂ ਤੋਂ ਲੈ ਕੇ ਤੇ ਅੱਜ ਤੱਕ ਮੁਗਲਸ ਨਾਲ ਫਾਈਟ ਹੀ ਕਰਦੇ ਆਏ ਆ ਅਸੀਂ ਆਪਣੇ ਰਿਲੀਜਨ ਨੂੰ ਸਟੈਂਡ ਕਰਨ ਲਈ। ਤੇ ਸਾਨੂੰ ਮੁਸ਼ਕਲਾਂ ਆਈਆਂ, ਬਿਜ਼ਨਸ ਵਿੱਚ ਨਹੀਂ ਮੁਸ਼ਕਲ ਆਈਆਂ, ਲੇਕਿਨ ਓਵਰ ਦ ਪੀਰੀਅਡ ਆਫ ਟਾਈਮ ਲੋਕਾਂ ਨੇ ਅੱਜ ਨਿਊਯਾਰਕ ਸਿਟੀ ਇਸ ਮੈਟਰੋਪੋਲੀਟਨ ਏਰੀਆ ਦੇ ਵਿੱਚ ਕਮਿਊਨਿਟੀ ਇੰਨੀ ਡਿਵਰਸਿਫਾਈ ਹੋ ਚੁੱਕੀ ਹੈ ਕਿ ਲੋਕਾਂ ਨੂੰ ਪਤਾ ਹੁਣ ਸਿੱਖ ਕੌਣ ਨੇ, ਲੇਕਿਨ ਕਈ ਨੇਬਰਹੁੱਡ ਵਿੱਚ ਕਈ ਦੂਜੇ ਸਟੇਟਸ ਵਿੱਚ ਹਾਲੇ ਸਿੱਖਾਂ ਦੀ ਇੰਨੀ ਅਵੇਅਰਨੈਸ ਨਹੀਂ ਹੈਗੀ, ਲੋਕਾਂ ਨੂੰ ਨਹੀਂ ਪਤਾ ਸਿੱਖ ਕੌਣ ਨੇ। ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਐਜ਼ ਏ ਆਰਗੇਨਾਈਜੇਸ਼ਨਸ, ਐਜ਼ ਏ ਕਮੇਟੀਜ਼, ਐਜ਼ ਏ ਗੁਰਦੁਆਰਾ ਆਰਗੇਨਾਈਜੇਸ਼ਨਸ ਅਪਰੋਚ ਕਰੀਏ ਤੇ ਦੱਸੇ ਕਿ ਸਿੱਖ ਕੌਣ ਨੇ ਤਾਂ ਕਿ ਲੋਕੀ ਕੱਲ ਨੂੰ ਸਾਨੂੰ ਕਿਸੇ ਹੋਰ ਨਾਲ ਨਾ ਮਿਲਾ ਸਕਣ ਤੇ ਕਹਿ ਸਕਣ ਵੀ ਇਹ ਵੀ ਟੈਰਰਿਸਟ ਹੈਗੇ ਨੇ। ਜੀ ਬਿਲਕੁਲ, ਮੈਂ ਜਿਸ ਗੱਲ ਕੀਤੀ ਤੁਹਾਨੂੰ ਟੈਰਰਿਸਟ ਕਹਿ ਕੇ ਬੁਲਾਣੇ ਆਫ ਕੋਰਸ ਐਟ ਦੀ ਐਂਡ ਆਫ ਡੇ ਉਹ ਸੇਮ ਹੀ ਗੱਲ ਸਾਹਮਣੇ ਆ ਜਾਂਦੀ ਕਿ ਇਹਨਾਂ ਬੱਚਿਆਂ ਨੂੰ ਆਫ ਕੋਰਸ ਇਹਨਾਂ ਲੋਕਾਂ ਨੂੰ ਐਜੂਕੇਟ ਨਹੀਂ ਕੀਤਾ ਗਿਆ ਅਮਰੀਕਨ ਗਵਰਨਮੈਂਟ ਨੇ ਜਾਂ ਸਕੂਲ ਦੇ ਵਿੱਚ ਜਿਹੜੇ ਕਲਾਸਿਸ ਨੇ ਹਿਸਟਰੀ ਦੇ ਕਲਾਸਿਸ ਉਹਦੇ ਵਿੱਚ ਐਜੂਕੇਟ ਨਹੀਂ ਕੀਤਾ ਗਿਆ ਕਿ ਲਾਈਕ ਵਾਟ ਥੀਸ ਪੀਪਲ ਆਰ ਐਂਡ ਵਾਟ ਅਦਰ ਕਮਿਊਨਿਟੀਜ਼ ਆਰ। ਅਗਰ ਬੰਦੇ ਨੇ ਦੱਸਿਆ ਹੁੰਦਾ ਕਿ ਆਹ ਲੋਕ ਇਸ ਕਮਿਊਨਿਟੀ ਨੇ, ਸ਼ਾਇਦ ਸਾਨੂੰ ਇਹ ਨਾਮ ਨਹੀਂ ਲੈਣ। ਕਾਫੀ ਲੋਕਾਂ ਨੇ ਉਸ ਵੇਲੇ ਜਾਨਾਂ ਵੀ ਗਈਆਂ 9/11 ਤੋਂ ਬਾਅਦ, ਕਾਫੀ ਸਿੱਖਾਂ ਨੇ ਜਾਨਾਂ, ਕਾਫੀ ਸ਼ੂਟ ਆਊਟ ਹੋਏ ਆ, ਕੈਲੀਫੋਰਨੀਆ ਦੇ ਵਿੱਚ ਕੇਸਿਸ ਹੋਏ ਆ, ਹਜੇ ਤੱਕ ਹੇਟ ਕ੍ਰਾਈਮ ਚੱਲਦਾ ਪਿਆ ਈਵਨ ਨਿਊਯਾਰਕ ਦੇ ਵਿੱਚ। ਆਈ ਨੋ ਯੂਨਾਈਟਿਡ ਸਿੱਖਸ ਇੱਕ ਜਥੇਬੰਦੀ ਆਰਗੇਨਾਈਜੇਸ਼ਨ ਆ ਕਾਫੀ ਲੜ ਰਹੀ ਹੈ ਕੇਸਿਸ ਦੇ ਬਾਰੇ। ਸੋ ਅਸੀਂ ਹਮੇਸ਼ਾ ਉਹਨਾਂ ਦਾ ਧੰਨਵਾਦ ਕਰਦੇ ਹਾਂ, ਅਸੀਂ ਆਪਣਾ ਵੀ ਚਾਹੁੰਦੇ ਹਾਂ ਕਿ ਲੋਕ ਉਹਨਾਂ ਨੂੰ ਡੋਨੇਟ ਕਰਨ ਬਿਕੋਜ਼ ਦਿਸ ਇਜ਼ ਓਨਲੀ ਆਰਗੇਨਾਈਜੇਸ਼ਨ ਜਿਹੜੀ ਕਿਸੇ ਮਤਲਬ ਤੋਂ ਬਗੈਰ ਤੁਹਾਨੂੰ ਹੈਲਪ ਕਰਦੀ ਹੈ। ਜਿਸ ਤਰ੍ਹਾਂ ਇਹਨਾਂ ਦੀ ਹੈਲਪ ਕੀਤੀ ਹੈ, ਕੋਈ ਮਤਲਬ ਨਹੀਂ ਸੀਗਾ ਉਹਨਾਂ ਨੂੰ, ਪਰ ਦੇਖਿਆ ਕਿ ਸਾਡਾ ਸਿੱਖ ਬੱਚਾ ਇਹਦਾ ਫੇਥ ਇੰਨਾ ਸਟਰੋਂਗ ਆ, ਵੀ ਨੀਡ ਟੂ ਹੈਲਪ ਹਿਮ। ਸੋ ਦੈਟ ਹੈਪਨ। ਸੋ ਅਨਦਰ ਕੁਐਸਚਨ ਆਈ ਵੁੱਡ ਲਾਈਕ ਟੂ ਆਸਕ ਯੂ ਏਕਨੂਰ, ਜਿਸ ਤਰ੍ਹਾਂ ਤੁਸੀਂ ਇੱਥੇ ਪਲੇ ਬੜੇ ਹੋ, ਤੁਸੀਂ ਕਿ ਪੰਜਾਬ ਗਏ ਹੋ? ਹੁਣ ਤੇ 5 ਸਾਲ ਹੋ ਗਏ ਨੇ ਮੈਂ ਇੰਡੀਆ ਗਿਆ ਹੋਇਆ ਜੀ। ਆਈ ਮੀਨ ਯੂ نو ਸਕੂਲ ਪੜ੍ਹਾਈ ਕਰਕੇ ਮੈਂ ਜਾ ਨਹੀਂ ਪਿਆ, ਬਟ ਯਾ ਟ੍ਰਿਪ ਪਲਾਨ ਕਰਾਂਗਾ ਸੂਨ ਇੰਡੀਆ ਜਾ, ਕਿਉਂਕਿ ਹਮੇਸ਼ਾ ਅਸੀਂ ਚਾਹੁੰਦੇ ਕਿ ਸਾਡੇ ਬੱਚਿਆਂ ਦੀ ਇੰਨਾ ਸਟਰੋਂਗ ਹੋਣ ਉਹ ਕਿ ਕੱਲ ਨੂੰ ਕੋਈ ਕੁਝ ਕਹਿ ਦੇ ਤਾਂ ਮੋਰੇ ਜਵਾਬ ਦੇਣ ਜੋਗੇ ਹੋਣ ਕਿ ਲਾਈਕ ਹਾਂ ਪੰਜਾਬ ਦੇ ਵਿੱਚ ਆ ਹੋਇਆ ਸੀਗਾ, ਇਸ ਤਰ੍ਹਾਂ ਹੋਇਆ ਸੀ, ਸਾਡੇ ਇਸ ਤਰ੍ਹਾਂ ਦੇ ਗੁਰੂ ਸੀਗੇ, ਦਿਸ ਇਜ਼ ਹਾਊ ਵੀ ਆਰ, ਅਸੀਂ ਬਹੁਤ ਬਹਾਦਰ ਉਸ ਤਰ੍ਹਾਂ ਦੇ। ਸੋ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਲਾਈਕ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਾਫੀ ਸਾਡੇ ਇੱਥੇ ਲੋਕ ਨੇ ਬਹੁਤ ਆਪਣੇ ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਹੋ ਜਾਂਦੇ ਨੇ ਮਾਂ-ਬਾਪ ਕਿ ਲਾਈਕ ਕੇਵਲ 10-10 15-15 ਸਾਲ ਆਪਣੇ ਬੱਚਿਆਂ ਨੂੰ ਉਹਨਾਂ ਜੜ੍ਹਾਂ ਤੋਂ ਦੂਰ ਰੱਖਦੇ ਨੇ, ਆਪਣੇ ਪੰਜਾਬ ਦੀ ਜੜ੍ਹਾਂ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂ ਸਾਨੂੰ ਜ਼ਰੂਰੀ ਹੈ ਆਪਣੀ ਜੜ੍ਹਾਂ ਦੇ ਨਾਲ ਇਸ ਤਰ੍ਹਾਂ ਲੱਗੇ ਰਹਿਣਾ? ਕੌਮ ਨੂੰ ਬਰਕਰਾਰ ਰੱਖਣਾ ਬੜਾ ਜ਼ਰੂਰੀ ਹੈ ਔਰ ਇਹ ਹਰ ਇੰਡੀਵਿਜੂਅਲ ਹਰ ਸਿੱਖ ਦੇ ਉੱਤੇ ਡਿਪੈਂਡ ਕਰਦਾ ਵੇ। ਅਸੀਂ ਚਾਹੁੰਦੇ ਹਾਂ ਕੰਮਕਾਰ ਵਿੱਚ ਅਸੀਂ ਬਿਜ਼ੀ ਰਹਿੰਦੇ ਹਾਂ, ਪੈਸਾ ਕਮਾਉਣਾ ਜ਼ਰੂਰੀ ਹੈ, ਗ੍ਰਸਤੀ ਚਲਾਉਣੀ ਜ਼ਰੂਰੀ ਹੈ। ਸਾਡੇ ਗੁਰੂਆਂ ਨੇ ਵੀ ਇਹੋ ਕੀਤਾ, ਉਹਨਾਂ ਨੇ ਕਦੀ ਨਹੀਂ ਕਿਹਾ ਕਿ ਤੁਸੀਂ ਗ੍ਰਸਤੀ ਤੋਂ ਬਿਨਾਂ ਆਪਣਾ ਰਿਲੀਜਨ ਚਲਾਓ, ਲੇਕਿਨ ਉਹਦੇ ਨਾਲ ਨਾਲ ਸਿੱਖੀ ਨੂੰ ਕਿੱਦਾਂ ਬਰਕਰਾਰ ਰੱਖਣਾ ਵੇ ਉਹਨਾਂ ਨੇ ਉਹ ਵੀ ਦੱਸਿਆ ਵੇ। ਗੁਰੂ ਗ੍ਰੰਥ ਸਾਹਿਬ ਜੀ ਬਾਰੇ ਇਹੋ ਹੀ ਚੀਜ਼ਾਂ ਕਹੀਆਂ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਜਸਟ ਗੁਰੂ ਜਿਨ੍ਹਾਂ ਨੇ ਸਿਰਫ ਸਾਨੂੰ ਐਜ਼ ਅ ਸਿੰਪਲ ਵੇ ਆਫ ਲਿਵਿੰਗ ਦੱਸੀ ਹੈ ਕਿ ਅਸੀਂ ਕਿੱਦਾਂ ਰਹਿ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜੇ ਵੀ ਸਿੱਖ ਭੈਣ ਭਰਾ ਸਾਡੇ ਹੈਗੇ ਨੇ, ਆਪਣੀ ਫੈਮਿਲੀਜ਼ ਉਹਨਾਂ ਦੀ ਇੰਡੀਆ ਨੇ, ਇੱਥੇ ਆ ਕੇ ਕੰਮ ਕਰ ਰਹੇ ਨੇ, ਉਹ ਡੈਫੀਨੇਟਲੀ ਇਸ ਪ੍ਰੇਰਨਾ ਲੈਣ ਇਹਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿ ਅਸੀਂ ਸਿੱਖੀ ਸਰੂਪ 'ਚ ਰਹਿ ਕੇ ਆਪਣੇ ਹੱਕ ਲਈ ਕਿੱਦਾਂ ਲੜ ਸਕਦੇ ਹਾਂ। ਗੁਰੂ ਸਾਰੇ
ਜਿੰਨੇ ਵੀ ਸਾਡੇ ਗੁਰੂ ਨੇ, ਗੁਰੂ ਨਾਨਕ ਦੇਵ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਰਿਆਂ ਨੇ ਇਹੋ ਰਿਲੀਜਨ ਦੇ ਵਿੱਚ ਇਹੋ ਚੀਜ਼ਾਂ ਕਹੀਆਂ ਨੇ ਕਿ ਸਿੱਖੀ ਸਰੂਪ ਰੱਖ ਕੇ ਤੁਸੀਂ ਆਪਣੇ ਸਾਰੇ ਕਾਰਜ ਕਰ ਸਕਦੇ ਹੋ। ਤੇ ਅੱਜ ਇਸ ਮਾਡਰਨ ਟਾਈਮ ਦੇ ਉੱਤੇ ਇੰਨੀ ਸੋਹਣੀ ਟੈਕਨੋਲੋਜੀ ਰੱਖਣ ਤੋਂ ਬਾਅਦ ਵੀ ਅਸੀਂ ਅਗਰ ਇਹ ਚੀਜ਼ ਪੂਰੀ ਨਹੀਂ ਕਰ ਸਕਦੇ ਤੇ ਆਈ ਬਲੀਵ ਸਾਡੇ ਤੇ ਸ਼ੇਮ ਹੈਗੀ ਹੈ। ਐਂਡ ਆਈ ਵਾਂਟ ਕਿ ਸਿੱਖ ਭੈਣ ਭਰਾ ਆਪਣੇ ਇਸ ਸਿੱਖੀ ਸਰੂਪ ਨੂੰ ਰੱਖਦੇ ਹੋਏ ਦੂਜਿਆਂ ਨੂੰ ਵੀ ਅਵੇਅਰਨੈਸ ਲਿਆਉਣ, ਦੂਜੇ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਤੇ ਉਹਨਾਂ ਨੂੰ ਦੱਸਣ ਕਿ ਸਿੱਖ ਰਿਲੀਜਨ ਕੀ ਹੈਗਾ। ਬਿਲਕੁਲ ਥੈਂਕ ਯੂ ਸੋ ਮਚ ਫॉर दैट। ਪਰ ਜਿਸ ਤਰ੍ਹਾਂ ਆਈ ਵੁੱਡ ਲਾਈਕ ਟੂ ਆਸਕ ਯੂ, ਅਬ ਥੋੜਾ ਜਿਹਾ ਚੇਂਜ ਕਰਦੇ ਹਾਂ ਆਪਾਂ, ਥੋੜੇ ਅੱਗੇ ਵਧਦੇ ਹਾਂ। ਪਰ ਜਿਸ ਤਰ੍ਹਾਂ ਲਾਈਕ ਹੁਣ ਜੂਨ ਦਾ ਮਹੀਨਾ ਚੱਲਦਾ ਹੈ, ਅੱਜ ਤੋਂ 31 ਸਾਲ ਪਹਿਲਾਂ ਇਸ ਮਹੀਨੇ ਤੋਂ ਸਾਡਾ ਘੱਲੂਘਾਰਾ ਕੀਤਾ ਗਿਆ, ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, ਟੈਂਕਾਂ ਤੋਪਾਂ ਦੇ ਨਾਲ ਆਰਮੀ ਅੰਦਰ ਆਂਦੀ ਹੈ, ਢਹਿ ਢੇਰੀ ਕਰ ਦਿੰਦੀ ਹੈ, ਕਿਉਂਕਿ ਸਿੱਖਾਂ ਦੀ ਇੱਕ ਫੇਥ ਨੂੰ ਉਹ ਮਾਰਨਾ ਚਾਹੁੰਦੀ ਸੀ, ਸਿੱਖਾਂ ਦੇ ਅਣਖ ਨੂੰ ਉਹ ਤੋੜਨਾ ਚਾਹੁੰਦੀ ਸੀ। ਉਸ ਤੋਂ ਬਾਅਦ ਵੀ ਬੱਚਿਆਂ ਦਾ ਐਨਕਾਊਂਟਰ ਹੁੰਦਾ ਹੈ ਪੰਜਾਬ ਦੇ ਵਿੱਚ, ਠੀਕ ਹੈ। ਪਰ ਜੇ ਦੇਖਿਆ ਜਾਵੇ ਹੁਣ ਜਿਹੜੇ ਬੱਚੇ ਨੇ ਨਸ਼ਿਆਂ ਦੇ ਵਿੱਚ ਦੁੱਤ ਪਏ ਨੇ ਪੰਜਾਬ ਦੇ ਵਿੱਚ, ਸਿੱਖੀ ਸਰੂਪ ਤੋਂ ਦੂਰ ਨੇ। ਹਮੇਸ਼ਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਮੁੰਡਿਆਂ ਨੇ ਆਪਣੇ ਕੇਸ ਕੱਟੇ ਹੋਏ ਨੇ, ਦਾੜੀਆਂ ਕੱਟੀਆਂ ਹੋਈਆਂ ਨੇ, ਪਰ ਇੱਕ ਬੱਚਾ ਸਾਡਾ ਅਮਰੀਕਾ ਦੇ ਵਿੱਚ ਹੈ ਜਿਸ ਅਮਰੀਕਾ ਦੇ ਵਿੱਚ ਰਹਿ ਕੇ ਆਪਣੇ ਕੇਸ ਰੱਖੇ ਹੋਏ ਨੇ, ਆਪਣੀ ਦਾੜੀ ਰੱਖੀ ਹੋਈ ਹੈ। ਯੂ ਨੋ ਕਿਸ ਤਰ੍ਹਾਂ ਆਪਣੇ ਅਸੀਂ ਵੀ ਫੀਲ ਲਾਈਕ ਜਿਹੜੇ ਪੰਜਾਬ ਦੇ ਲੋਕ ਨੇ ਉਹ ਵਿਛੜ ਗਏ ਨੇ ਆਪਣੇ ਸਿੱਖੀ ਸਰੂਪ ਤੋਂ, ਆਪਣੇ ਸਿਧਾਂਤਾਂ ਤੋਂ। ਵੇਅਰ ਜਿਹੜੇ ਬਾਹਰ ਦੇ ਬੱਚੇ ਨੇ ਉਹ ਹਜੇ ਵੀ ਉਸ ਚੀਜ਼ ਨਾਲ ਜੁੜੇ ਹੋਏ, ਬਿਕੋਜ਼ ਸ਼ਾਇਦ ਕਿ ਤੁਸੀਂ ਪਹਿਲਾਂ ਟਾਈਮ ਤੋਂ ਆ ਗਏ ਤੇ ਤੁਹਾਨੂੰ ਬ੍ਰੇਨ ਵਾਸ਼ ਨਹੀਂ ਕਰ ਸਕੀ ਇੰਡੀਆ ਦੀ ਗਵਰਨਮੈਂਟ, ਹੈ ਨਾ। ਤੁਸੀਂ ਆਪਣੇ ਬੱਚੇ ਨੂੰ ਉਸ ਤਰ੍ਹਾਂ ਪੜਾਇਆ ਲਿਖਾਇਆ, ਪਰ ਵੇਅਰ ਉੱਥੇ ਲੋਕ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬ੍ਰੇਨ ਵਾਸ਼ ਕੀਤਾ ਹੋਇਆ ਹੈ। ਇਸ ਕਰਕੇ ਸਾਡਾ ਚੈਨਲ ਜਿਹੜਾ ਵਾ ਨਾਟ ਓਨਲੀ ਅਮਰੀਕਨ ਬੱਚੇ ਦੇਖਦੇ ਨੇ ਜਾਂ ਅਮਰੀਕਾ ਜਾਂ ਕੈਨੇਡਾ ਦੇਖਦਾ, ਆਲ ਓਵਰ ਦਾ ਵਰਲਡ ਤੁਹਾਨੂੰ ਦੁਨੀਆ ਵੇਖ ਰਹੀ ਹੈ। ਐਜ਼ ਅ ਫਾਦਰ ਤੁਸੀਂ ਉਹਨਾਂ ਪੈਰੈਂਟਸ ਨੂੰ ਕੀ ਕਹਿਣਾ ਚਾਹੋਗੇ, ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਸਿੱਖੀ ਤੋਂ ਦੂਰ ਨੇ? ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਸਿੱਖੀ ਜਿਹੜੀ ਉਹ ਘਰੋਂ ਸ਼ੁਰੂ ਹੁੰਦੀ ਹੈ। ਮਾਂ ਪਿਓ ਦਾ ਬੜਾ ਵੱਡਾ ਰੋਲ ਪਲੇ ਹੁੰਦਾ ਬੱਚਿਆਂ ਨੂੰ ਉਹਨਾਂ ਦੀ ਅਪਬ੍ਰਿੰਗਿੰਗ ਦੇ ਵਿੱਚ। ਉਹਨਾਂ ਦੀ ਇੱਕ ਸਿੱਖ ਨੂੰ ਤਿਆਰ ਕਰਨ ਲਈ ਮਾਂ ਪਿਓ ਦਾ ਬੜਾ ਵੱਡਾ ਰੋਲ ਪਲੇ ਹੁੰਦਾ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ ਜੀ। ਮਾਂ ਪਿਓ ਨੂੰ ਗੁਰੂਆਂ ਸਾਹਿਬ ਦੀ ਹਿਸਟਰੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੀ ਲਿਖਿਆ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਹੈ। ਬਿਲਕੁਲ ਪੰਜਾਬ ਵਿੱਚ ਬੜੀ ਵੱਡੀ ਪ੍ਰੋਬਲਮ ਚੱਲਦੀ ਪਈ ਅੱਜ ਦੇ ਟਾਈਮ ਦੇ ਉੱਤੇ। ਹਰ ਦੂਜਾ ਤੀਜਾ ਬੱਚਾ ਨਸ਼ਾ ਕਰ ਰਿਹਾ ਵੇ ਉੱਥੇ। ਸਾਡੇ ਪੇਰੈਂਟਸ ਦੀ ਡੈਫੀਨਿਟਲੀ ਰਿਸਪੌਂਸਿਬਿਲਿਟੀ ਬਣਦੀ ਹੈ, ਪਰ ਮੈਂ ਇਹ ਵੀ ਕਹਿੰਦਾ ਕਿ ਸਾਡੀ ਗਵਰਨਮੈਂਟ ਦੀ ਬੜੀ ਰਿਸਪੌਂਸਿਬਿਲਿਟੀ ਬਣਦੀ ਹੈ। ਸਾਡੀ ਗਵਰਨਮੈਂਟ ਅਗਰ ਅੱਖਾਂ ਫੇਰ ਲਵੇ ਔਰ ਇਸ ਚੀਜ਼ ਨੂੰ, ਇਸ ਪਾਰਟਿਕੂਲਰ ਟੌਪਿਕ ਨੂੰ ਨਾ ਹੈਂਡਲ ਕਰ ਸਕੇ ਤੇ ਇਹ ਵੀ ਬੜੀ ਵੱਡੀ ਸ਼ਰਮ ਦੀ ਗੱਲ ਹੈ। 1984 ਦੇ ਵਿੱਚ ਜਿਹੜਾ ਘੱਲੂਘਾਰਾ ਹੋਇਆ, ਜੈਨੋਸਾਈਡ ਹੋਇਆ, ਬੜਾ ਸੈਡ ਸੀ। ਬੜੇ ਨੌਜਵਾਨ ਸਿੱਖ ਔਰ ਬੜੇ ਸਿੱਖਾਂ ਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ। ਮੈਂ 1984 ਚ ਇੰਡੀਆ ਹੀ ਸੀ ਔਰ ਮੈਨੂੰ ਯਾਦ ਹੈ ਕਿ ਮੈਂ ਨਾਈਟ ਡਿਊਟੀ ਕਰਕੇ ਤੇ ਵਾਪਸ ਆ ਰਿਹਾ ਸੀ। ਸਵੇਰੇ ਮੈਂ ਜਦੋਂ 7 ਵਜੇ ਘਰ ਆ ਰਿਹਾ ਸੀ ਤੇ ਮੈਂ ਸਕੂਟਰ ਔਰ ਬੜੀਆਂ ਬੜੀ ਇਮੋਸ਼ਨਲ ਗੱਲ ਹੈ ਕਿ ਮੈਂ ਬੜੇ ਸਿੱਖ ਸੜਕ ਦੇ ਉੱਤੇ ਦੇਖੇ ਜਿਨ੍ਹਾਂ ਦੀ ਲਾਸ਼ਾਂ ਪਈਆਂ ਸੀ। This was the day after Indira Gandhi was assassinated. Very next day of that, I believe that was the October 31st. Delhi, the genocide in Delhi. ਹਾਂਜੀ ਨਵੰਬਰ 84 ਦਾ। ਨਵੰਬਰ 84 ਦਾ ਹਾਂਜੀ। ਤੇ ਉਹਦੇ ਵਿੱਚ ਜਦੋਂ ਮੈਂ ਵਾਪਸ ਆਇਆ ਤੇ ਮੈਂ ਦੇਖਿਆ ਕਿ ਆਪਣੀ ਹੀ ਗਵਰਨਮੈਂਟ ਆਪਣੇ ਹੀ ਸਿਟੀਜ਼ਨਸ ਨੂੰ ਜੀ ਕਿੱਦਾਂ ਮਾਰਦੀ ਪਈ ਹੈ। ਨਾ ਇੰਡੀਅਨ ਗਵਰਨਮੈਂਟ ਨੇ ਉਸ ਟਾਈਮ ਤੇ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਕਿਸੇ ਨੇ ਹੋਰ ਕਰਨ ਦੀ ਕੁਝ ਕੋਸ਼ਿਸ਼ ਕੀਤੀ। ਅਸੀਂ ਆਪਣੀ ਜਾਨਾਂ ਅਸੀਂ ਆਪ ਬਚਾਈਆਂ। ਇਹ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਇੰਡੀਅਨ ਗਵਰਨਮੈਂਟ ਔਰ ਇੱਕ ਵੀ ਅੱਜ ਪੋਲੀਟੀਸ਼ੀਅਨਸ ਜੀ ਕੋਈ ਵੀ ਬੰਦਾ ਇਸ ਕੰਮ ਲਈ ਜਿਨ੍ਹਾਂ ਨੇ ਘੱਲੂਘਾਰਾ ਕੀਤਾ, no one was held responsible। ਜਿਹੜੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ। ਅੱਜ ਵੀ ਅਸੀਂ ਲੜਾਈ ਕਰਦੇ ਪਏ ਹਾਂ। ਜਿੰਨੀ ਵੀ ਕਮਿਸ਼ਨਸ ਇੰਡੀਆ 'ਚ ਬੈਠੀਆਂ ਸੀ 1984 ਦੀ ਘੱਲੂਘਾਰਾ ਨੂੰ ਸੋਲਵ ਕਰਨ ਲਈ ਜਾਂ ਦੇਖਣ ਲਈ ਅੱਜ ਗਿਲਟੀ ਕੌਣ ਸੀ, ਕੋਈ ਵੀ ਕਮਿਸ਼ਨ ਨੇ ਕਿਸੇ ਵੀ ਬੇਸਿਸ ਤੇ ਨਹੀਂ ਪਹੁੰਚ ਸਕੇ ਤੇ ਉਹ ਸਾਰੀ ਉਹਨਾਂ ਨੇ ਰੱਦ ਕਰ ਦਿੱਤੀਆਂ ਸੀ। ਕੁਝ ਵੀ ਕਨਕਲੂਸਿਵ ਡਿਸੀਜਨ ਤੇ ਨਹੀਂ ਪਹੁੰਚ ਸਕੇ ਸੀ। ਸਾਨੂੰ ਇਸ ਗੱਲ ਦਾ ਵੀ ਬੜਾ ਦੁੱਖ ਹੈ। ਐਜ਼ ਅ ਸਿੱਖ, ਐਜ਼ ਏ ਬੋਰਨ ਇਨ ਦ ਸਿੱਖ ਰਿਲੀਜਨ, ਮੈਂ ਆਪਣੇ ਨੂੰ ਬੜਾ ਫੋਰਚੂਨੇਟ ਸਮਝਦਾ ਵਾਂ ਔਰ ਮੈਂ ਇਸ ਗੱਲ ਦੀ ਖੁਸ਼ੀ ਮਨਾਉਂਦਾ ਕਿ ਮੈਂ ਵਾਹਿਗੁਰੂ ਦਾ ਬੜਾ ਸ਼ੁਕਰਾਨਾ ਕਰਦਾ ਵਾਂ ਕਿ ਇੱਕ ਸਿੱਖ ਜਦੋਂ ਬੋਰਨ ਹੁੰਦਾ ਵੇ ਉਹਦੀ ਜ਼ਿੰਦਗੀ ਦੇ ਵਿੱਚ ਮਟੀਰੀਅਲਿਸਟਿਕ ਲਾਈਫ ਤੇ ਸਪਿਰਿਚੁਅਲ ਲਾਈਫ ਦੋਨੋਂ ਨਾਲ ਚੱਲਦੀਆਂ ਨੇ ਤੇ ਅਸੀਂ ਅਗਰ ਸਿਰਫ ਮਟੀਰੀਅਲਿਸਟਿਕ ਲਾਈਫ ਨੂੰ ਜ਼ਿੰਦਗੀ ਚਲਾਵਾਂਗੇ ਤੇ ਸਪਿਰਿਚੁਅਲ ਲਾਈਫ ਛੱਡ ਦਾਂਗੇ ਤੇ ਅਸੀਂ ਸਿੱਖੀ ਸਰੂਪ ਨਹੀਂ ਰੱਖ ਪਾਵਾਂਗੇ, ਉਹਨੂੰ ਸਿੱਖੀ ਨੂੰ ਅੱਗੇ ਨਹੀਂ ਚਲਾ ਪਾਵਾਂਗੇ। ਅਸੀਂ ਚਾਹੁੰਦੇ ਹਾਂ ਕਿ ਘਰ ਦੇ ਵਿੱਚ ਜਿਹੜੇ ਬੱਚੇ ਬੋਰਨ ਹੁੰਦੇ ਨੇ, ਵੱਡੇ ਹੁੰਦੇ ਨੇ,
ਇਕਨੂਰ ਸਿੰਘ is the example ਕਿ ਜਿਹੜਾ ਅੱਜ ਇੱਕ ਗੁਰਸਿੱਖ ਹੈ ਔਰ ਜਿਹੜਾ ਇਕਨੂਰ ਸਿੰਘ ਅੱਜ ROTC ਨਾਲ ਲੜਾਈ ਕਰਕੇ ਤੇ ਇੱਕ ਆਪਣੀ ਕੰਟਰੀ ਨੂੰ ਸਰਵ ਕਰਨਾ ਚਾਹੁੰਦਾ ਹੈ ਹਾਂਜੀ ਇੱਕ ਲਾਈਵ ਐਗਜ਼ਾਮਪਲ ਹੈਗਾ ਵੇ ਤੇ ਮੈਂ ਚਾਹੁੰਦਾ ਕਿ ਐਗਜ਼ਾਮਪਲ ਸਾਰੇ ਫੋਲੋ ਕਰਨ ਨਹੀਂ ਜਾਣਾ ਚਾਹੁੰਦੇ ਆਰਮੀ 'ਚ ਕੋਈ ਪ੍ਰੋਬਲਮ ਕੋਈ ਇਸ਼ੂ ਨਹੀਂ ਹੈਗੇ ਲੇਕਿਨ ਜਿੱਥੇ ਵੀ ਜਾਣ ਸਿੱਖੀ ਸਰੂਪ ਵਿੱਚ ਜਾਣ ਤਾਂ ਕਿ ਸਿੱਖਾਂ ਦਾ ਇੱਕ ਤੇ ਨਾਂ ਉੱਚਾ ਹੋਵੇ ਔਰ ਦੂਜੀ ਲੋਕਾਂ ਨੂੰ ਪਤਾ ਚੱਲੇ ਕਿ ਸਿੱਖ ਕੌਣ ਹੈਗੇ ਨੇ ਜੀ ਬਿਲਕੁਲ ਤਾਂ ਹੀ ਤਾਂ ਵੀਰ ਮੈਂ ਤੁਹਾਨੂੰ ਪੁੱਛਿਆ ਕੁਐਸਚਨ ਬਿਕੋਜ਼ ਕਾਫੀ ਲਾਈਕ ਅਸੀਂ ਤਾਂ ਬਾਹਰ ਦੇ ਦੇਸ਼ਾਂ ਦੇ ਆ ਕੇ ਵੀ ਬਹੁਤ ਸਾਰੇ ਆਪਣੇ ਸਿੱਖ ਕਮਿਊਨਿਟੀ ਦੇ ਨਾਲ ਹਾਂ ਸਿੱਖ ਰਿਲੀਜਨ ਦੇ ਨਾਲ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਕਾਫੀ ਬੱਚੇ ਰੁਲ ਵੀ ਗਏ ਨੇ ਉਹ ਇੰਡੀਅਨ ਗਵਰਨਮੈਂਟ ਦੀ ਚਾਲਾਂ ਥੱਲੇ ਬਚਾਏ ਦਬਾਅ ਹੋ ਚੁੱਕੇ ਨੇ ਪਰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਹੈਵ ਫਰੀडम ਆਫ ਸਪੀਚ ਅਸੀਂ ਰਿਲੀਜਨ ਆਪਣਾ ਫ੍ਰੀਲੀ ਪ੍ਰੈਕਟਿਸ ਕਰ ਸਕਦੇ ਹਾਂ ਸੋ ਦੈਟਸ ਅ ਗੁੱਡ ਥਿੰਗ ਓਵਰ ਹੇਅਰ ਹਾਂਜੀ ਸੋ ਐਬਸੋਲੂਟਲੀ ਦੈਟਸ ਦੀ ਰੀਜ਼ਨ ਸਾਡਾ ਬੱਚਾ ਜਿਹੜਾ ਇਹ ਹਮੇਸ਼ਾ ਜਿੱਤਿਆ ਹੈ ਕੇਸ ਸਾਨੂੰ ਬੜੇ ਮਾਣ ਵਾਲੀ ਗੱਲ ਹੈ ਤਾਂ ਲੈਟ ਮੀ ਆਸਕ ਯੂ ਵੀ ਹੈਵ ਓਨਲੀ 3 ਮਿੰਟਸ ਲੈਫਟ ਅਸੀਂ ਪਹਿਲਾਂ ਵੀ ਤੁਹਾਡੇ ਕੋਲ ਯੰਗ ਜਨਰੇਸ਼ਨ ਲਈ ਮੈਸੇਜ ਲਿੱਤਾ ਪਰ ਹੁਣ ਅਸੀਂ ਚਾਹਾਂਗੇ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਸਾਨੂੰ ਬੱਚੇ ਦੇਖਦੇ ਨੇ ਨਾਟ ਓਨਲੀ ਇਨ ਅਮਰੀਕਾ all over the world right not only ਤੁਸੀਂ ਉਹਨਾਂ ਨੂੰ ਮੈਸੇਜ ਵੀ ਦਿਓ ਆਪਣੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਆਲਸੋ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਆਰਮੀ ਉਹਨਾਂ ਨੂੰ ਵੀ ਮੈਸੇਜ ਦਿਓ ਐਂਡ ਆਲਸੋ ਓਵਰਆਲ what do you think and how you feel everything like you know ਬੱਚਿਆਂ ਦੇ ਨਾਲ ਸ਼ੇਅਰ ਕਰੋ ਆਪਣੇ ਫੀਲਿੰਗਸ definitely ਇੱਕ ਗੱਲ ਕਹਿਣਾ ਚਾਹਾਂਗਾ ਕਿ like never give up like this is something that you're taught as a Sikh and it's something you're taught as a soldier you know when you go into the army you're never supposed to give up regardless of like what the situation is going to come down to whether you have like 500 you're against 500 people you never go if you're going to die to the end and that's something you know sare guru ne kita hai and that's something you do as a soldier as well so that's one main thing to never give up and it's to like research your history on the religion because ਜਦੋਂ ਮੈਂ ਇਹ ਫਾਈਟ ਸਟਾਰਟ ਕੀਤੀ ਸੀ 2 ਸਾਲ ਪਹਿਲੇ ਮੇਰੀ ਇੰਨੀ ਸਿੱਖੀ ਦੀ ਨੌਲੇਜ ਹਿਸਟਰੀ ਸਪੈਸ਼ਲੀ ਇੰਨੀ ਵੱਡੀ ਨਹੀਂ ਹੈਗੀ ਸੀ ਜੋ ਹੁਣ 2 ਸਾਲ ਬਾਅਦ ਮੇਰੀ ਯੂ نو ਗ੍ਰੇਟਲੀ ਇਨਕਰੀਜ਼ ਹੋਈ ਹੈ ਨੌਲੇਜ ਸਿੱਖੀ ਹਿਸਟਰੀ ਬਾਰੇ ਸਪੈਸ਼ਲੀ ਇਨ ਦ ਮਿਲਟਰੀ ਹਿਸਟਰੀ ਤੇ ਜਿਹੜੀ ਵੀ ਮੈਂ ਸਟੋਰੀਜ਼ ਹੇਅਰ ਕੀਤੀ ਹੈਗੀਆਂ ਨੇ whether it was ਜਿਹੜੇ ਸਿੱਖ World War II ਚ ਸਰਵ ਕੀਤੇ ਹੈਗੇ ਨੇ ਉਹ ਸਟੋਰੀ ਸੁਣ ਕੇ ਬੜਾ ਲਾਈਕ ਅੱਛਾ ਲੱਗਦਾ ਹੈ ਕਿ ਮੈਂ ਇੱਕ ਸਿੱਖ ਹੈਗਾ ਤੇ ਮੇਰੇ ਐਂਸੈਸਟਰ ਨੇ ਇੱਕ ਕੰਮ ਕੀਤੇ ਹੈਗੇ ਨੇ and these actions are recorded by you know prime ministers of the UK, Canada, and you know we have that special military history and we have to keep that alive and you know tin sikhs ਨਾਲ ਕੋਈ ਕੰਮ ਨਹੀਂ ਬੰਦਾ ਹੈਗਾ ਸਾਨੂੰ ਬਹੁਤ you know ਬਹੁਤ ਹੋਰ ਚਾਹੀਦੇ ਹੈਗੇ ਨੇ ਜੀ ਬਿਲਕੁਲ ਵੈਲ ਸਾਡਾ ਹੁਣ ਵਕਤ ਸਮਾਪਤੀ ਵੱਲ ਜਾਇਆ ਐਟ ਦੀ ਐਂਡ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਸਿੱਖੀ ਸਰੂਪ ਦੇ ਵਿੱਚ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਇੰਨਾ ਕੌਨਫੀਡੈਂਸ ਰੱਖਿਆ ਆਪਣਾ ਸਪਿਰਿਟ ਕਾਇਮ ਰੱਖਿਆ ਗਿਵ ਅਪ ਨਹੀਂ ਕੀਤਾ ਐਂਡ ਤੱਕ ਲੜਾਈ ਕੀਤੀ ਤੇ ਜਿੱਤ ਹਾਸਲ ਕੀਤੀ ਤੇ ਅਸੀਂ ਯੂਨਾਈਟਿਡ ਸਿੱਖਸ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਇੰਨੀ ਵੱਡੀ ਫਾਈਟ ਕੀਤੀ ਕਿਉਂਕਿ ਦਿਸ ਇਜ਼ ਨਾਟ ਦੀ ਓਨਲੀ ਵਨ ਕੇਸ ਦੇ ਹੈਵ ਵਨ ਸੋ ਮੈਨੀ ਅਦਰ ਕੇਸਿਸ ਦਸਤਾਰ ਕੇਸਿਸ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ